ਜਿੱਥੇ ਭਾਰਤ ਵਿੱਚ ਕੇਂਦਰੀ ਸਰਕਾਰ ਦੇ ਮੰਤਰੀ ਦਾ ਮੁੰਡਾ ਆਪਣੀ ਜੀਪ ਨਾਲ ਅੱਤਵਾਦੀ ਹਮਲਾ ਕਰਕੇ 4 ਸਿੱਖਾਂ ਦਾ ਕਤਲ ਕਰ ਦਿੰਦਾ ਹੈ ਤੇ ਭਾਰਤੀ ਮੀਡੀਆ ਬੜੀ ਬੇਸ਼ਰਮੀ ਨਾਲ ਇਸ ਅੱਤਵਾਦੀ ਹਮਲੇ ਨੂੰ ਹਾਦਸਾ ਬਣਾ ਕੇ ਹੈਡਲਾਈਨ ਛਾਪਦਾ ਹੈ। ਉੱਥੇ ਅੱਜ ਦੀਆਂ ਭਾਰਤੀ ਅਖਬਾਰਾਂ ਵਿੱਚ ਇਹ ਖਬਰ ਪ੍ਰਮੁੱਖਤਾ ਨਾਲ ਛਾਪੀ ਗਈ ਹੈ ਕਿ ਕਾਬੁਲ ਸਥਿਤ ਕਰਤਾ ਪ੍ਰਵਾਨ ਗੁਰਦੁਆਰਾ ਸਾਹਿਬ ਦੀ ਤਾਲਿਬਾਨ ਨੇ ਭੰਨ ਤੋੜ ਕੀਤੀ ਹੈ। ਇਸ ਰਿਪੋਰਟ ਵਿੱਚ ਅਸੀਂ ਜਾਣਾਂਗੇ ਕਿ ਮੀਡੀਆ ਸ਼ਬਦਾਂ ਦੇ ਹੇਰ-ਫੇਰ ਨਾਲ ਕਿਵੇਂ ਤੁਹਾਡੇ ਤੇ ਮਾਨਸਿਕ ਹਮਲਾ ਕਰਦਾ ਹੈ। ਸਭ ਤੋਂ ਪਹਿਲਾਂ ਅਸੀਂ 3 ਭਾਰਤੀ ਅਖਬਾਰਾਂ ਦੀਆਂ ਸੁਰਖੀਆਂ ਵਿਖਾਉਂਦੇ ਹਾਂ ਜੋ ਉਹਨਾਂ ਇਸ ਖਬਰ ਨੂੰ ਪ੍ਰਕਾਸ਼ਿਤ ਕਰਨ ਲਈ ਵਰਤੀਆਂ। ਅੰਗਰੇਜ਼ੀ ਦਾ ਟ੍ਰਿਬਿਊਨ ਅਖਬਾਰ ਲਿਖਦਾ ਹੈ, ਸਸਪੈਕਟਡ ਤਾਲਿਬਾਨ ਮੈਨ ਵੈਂਡਲਾਈਜ਼ ਕਾਬੁਲ ਗੁਰਦੁਆਰਾ। ਅੰਗਰੇਜ਼ੀ ਦਾ ਹਿੰਦੁਸਤਾਨ ਟਾਈਮਜ਼ ਅਖਬਾਰ ਲਿਖਦਾ ਹੈ, ਸਸਪੈਕਟਡ ਤਾਲਿਬਾਨ ਫਾਈਟਰਸ ਵੈਂਡਲਾਈਜ਼ ਕਾਬੁਲਸ ਗੁਰਦੁਆਰਾ ਕਰਤੇ ਪ੍ਰਵਾਨ ਬ੍ਰੇਕ ਲੌਗਸ। NDTV ਦੀ ਹੈਡਲਾਈਨ ਹੈ, ਤਾਲਿਬਾਨ ਵੈਂਡਲਾਈਜ਼ਸ ਗੁਰਦੁਆਰਾ ਇਨ ਕਾਬੁਲ ਟੇਕਸ ਪੀਪਲ ਇਨ ਕਸਟਡੀ ਰਿਪੋਰਟ। ਸੋ ਇਸ ਤਰ੍ਹਾਂ ਸਾਰੇ ਭਾਰਤੀ ਮੀਡੀਆ ਨੇ ਆਪਣੀ ਖਬਰ ਦੀਆਂ ਹੈਡਲਾਈਨਸ ਦੁਆਰਾ ਇਹ ਸਥਾਪਿਤ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਕਾਬੁਲ ਦੇ ਕਰਤਾ ਪ੍ਰਵਾਨ ਗੁਰਦੁਆਰਾ ਸਾਹਿਬ ਵਿੱਚ ਤਾਲਿਬਾਨ ਦੇ ਲੜਾਕਿਆਂ ਨੇ ਵੜ ਕੇ ਭੰਨ ਤੋੜ ਕੀਤੀ ਹੈ। ਅੱਗੇ ਚੱਲ ਕੇ ਅਸੀਂ ਤੁਹਾਨੂੰ ਦੱਸਾਂਗੇ ਕਿ ਭਾਰਤੀ ਮੀਡੀਆ ਦੀ ਇਸ ਰਿਪੋਰਟ ਦੀ ਤੰਦ ਕਿਵੇਂ ਭਾਰਤੀ ਖੂਫੀਆ ਏਜੰਸੀ ਨਾਲ ਜੁੜਦੀ ਹੈ। ਹੁਣ ਇੱਕ ਨਜ਼ਰ ਖਬਰ ਦੇ ਵਿਚਕਾਰਲੀ ਜਾਣਕਾਰੀ ਤੇ ਪਾਉਂਦੇ ਹਾਂ। ਲਗਭਗ ਸਾਰੀਆਂ ਅਖਬਾਰਾਂ ਨੇ ਇੱਕ ਹੀ ਜਾਣਕਾਰੀ ਨੂੰ ਸ਼ਬਦਾਂ ਦੇ ਹੇਰ-ਫੇਰ ਨਾਲ ਇਸ ਖਬਰ ਦਾ ਆਧਾਰ ਬਣਾਇਆ ਹੈ। ਇਸ ਖਬਰ ਵਿੱਚ 2 ਬੰਦਿਆਂ ਦੇ ਬਿਆਨਾਂ ਦੀ ਵਰਤੋਂ ਕੀਤੀ ਗਈ ਹੈ। ਇੱਕ ਸ਼ਖਸ ਅਫਗਾਨੀ ਸਿੱਖ ਭਾਈਚਾਰੇ ਨਾਲ ਸੰਬੰਧਿਤ ਹੈ ਜਿਸ ਦੀ ਸੋਸ਼ਲ ਮੀਡੀਆ ਤੇ ਪਈ ਪੋਸਟ ਨੂੰ ਖਬਰ ਦਾ ਆਧਾਰ ਬਣਾਇਆ ਗਿਆ ਹੈ, ਜਿਸ ਵਿੱਚ ਉਹ ਦੱਸਦਾ ਹੈ ਕਿ ਕੁਝ ਹਥਿਆਰਬੰਦ ਲੋਕਾਂ ਨੇ ਗੁਰਦੁਆਰਾ ਸਾਹਿਬ ਵਿੱਚ ਆ ਕੇ ਭੰਨ ਤੋੜ ਕੀਤੀ ਹੈ, ਪਰ ਉਹ ਕਿਤੇ ਵੀ ਇਹਨਾਂ ਹਮਲਾਵਰਾਂ ਦੇ ਤਾਲਿਬਾਨ ਨਾਲ ਸੰਬੰਧਿਤ ਹੋਣ ਦੀ ਗੱਲ ਨਹੀਂ ਕਹਿੰਦਾ। ਇੱਥੋਂ ਦੇ ਸਾਰੇ ਕਮਰੇ ਬਣੇ ਨੇ ਤੇ ਦੂਸਰਾ ਇੱਥੋਂ ਦੇ ਜਿਤਨੇ 3 ਬੰਦੇ ਆਏ ਚੌਕੀਦਾਰ ਉਹਨਾਂ ਦੇ ਹੱਥ ਪੈਰਾਂ ਨੂੰ ਬੱਧੇ ਨੇ ਤੇ ਅੰਦਰ ਗੁਰਦੁਆਰੇ ਜਿਹੜੇ ਨੇ ਗੁਰਗ੍ਰੰਥ ਸਾਹਿਬ। ਪਰ ਅਖਬਾਰ ਬੜੀ ਚਲਾਕੀ ਨਾਲ ਇਸ ਸਿੱਖ ਦੇ ਬਿਆਨ ਤੋਂ ਅਗਲੀ ਲਾਈਨ ਵਿੱਚ ਲਿਖਦੀ ਹੈ ਕਿ ਸੋਸ਼ਲ ਮੀਡੀਆ ਤੇ ਲੋਕ ਇਹਨਾਂ ਹਮਲਾਵਰਾਂ ਨੂੰ ਤਾਲਿਬਾਨੀ ਦੱਸ ਰਹੇ ਹਨ ਤੇ ਭਾਰਤੀ ਫੇਕ IT ਸੈੱਲ ਦੇ ਇਸ ਸੋਸ਼ਲ ਮੀਡੀਆ ਝੂਠ ਨੂੰ ਉਪਰੋਕਤ ਸਿੱਖ ਨਾਲ ਨੱਥੀ ਕਰਨ ਦੀ ਚਲਾਕ ਕੋਸ਼ਿਸ਼ ਕੀਤੀ ਗਈ। ਇਸ ਤੋਂ ਇਲਾਵਾ ਅਖਬਾਰਾਂ ਨੇ ਦੂਜਾ ਆਧਾਰ ਦਿੱਲੀ ਦੇ ਰਹਿਣ ਵਾਲੇ ਪੁਨੀਤ ਸਿੰਘ ਚੰਡੋਕ ਨੂੰ ਬਣਾਇਆ ਹੈ। ਇਹ ਬੰਦਾ ਹੀ ਇਸ ਖਬਰੀ ਸਾਜ਼ਿਸ਼ ਦਾ ਮੁੱਖ ਪਾਤਰ ਹੈ। ਜ਼ਰਾ ਧਿਆਨ ਨਾਲ ਅਗਲੀ ਜਾਣਕਾਰੀ ਸੁਣਨ ਦੇਖਣ ਦੀ ਖੇਚਲ ਕਰਿਓ। ਅਖਬਾਰਾਂ ਨੇ ਪੁਨੀਤ ਸਿੰਘ ਚੰਡੋਕ ਨੂੰ ਇੰਡੀਅਨ ਵਰਲਡ ਫੋਰਮ ਦੇ ਮੁਖੀ ਵਜੋਂ ਪੇਸ਼ ਕੀਤਾ ਹੈ ਅਤੇ ਉਸ ਦੇ ਨਾਂ ਤੇ ਬਿਆਨ ਛਾਪਿਆ ਹੈ ਕਿ ਉਸ ਨੂੰ ਕਾਬੁਲ ਤੋਂ ਜਾਣਕਾਰੀ ਮਿਲੀ ਹੈ ਕਿ ਤਾਲਿਬਾਨ ਦੇ ਲੜਾਕਿਆਂ ਨੇ ਗੁਰਦੁਆਰਾ ਸਾਹਿਬ ਵਿੱਚ ਭੰਨ ਤੋੜ ਕੀਤੀ ਹੈ। ਕੌਣ ਹੈ ਇਹ ਪੁਨੀਤ ਸਿੰਘ ਚੰਡੋਕ? ਵੱਖ-ਵੱਖ ਵਸੀਲਿਆਂ ਤੋਂ ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਪੁਨੀਤ ਸਿੰਘ ਚੰਡੋਕ ਦਿੱਲੀ ਦਾ ਇੱਕ ਵਪਾਰੀ ਹੈ। 10 ਮਾਰਚ 2021 ਦੀਆਂ ਅਖਬਾਰਾਂ ਵਿੱਚ ਇੱਕ ਖਬਰ ਲੱਗੀ ਸੀ ਕਿ ਰਾਜਸਥਾਨ ਦੀ ਅਜਮੇਰ ਪੁਲਿਸ ਨੇ ਦਿੱਲੀ ਦੇ ਇੱਕ ਸ਼ਖਸ ਨੂੰ ਗ੍ਰਿਫਤਾਰ ਕੀਤਾ ਹੈ। ਇਹ ਸ਼ਖਸ ਪੁਨੀਤ ਸਿੰਘ ਚੰਡੋਕ ਸੀ। ਗ੍ਰਿਫਤਾਰੀ ਦਾ ਕਾਰਨ ਸੀ ਕਿ ਇਹ ਖੁਦ ਨੂੰ ਭਾਰਤੀ ਖੂਫੀਆ ਏਜੰਸੀ ਰਾਹ ਦਾ ਅਫਸਰ ਦੱਸ ਕੇ ਪੁਲਿਸ ਸੁਰੱਖਿਆ ਲੈ ਰਿਹਾ ਸੀ, ਪਰ ਪੁਲਿਸ ਨੂੰ ਸ਼ੱਕ ਹੋਣ ਤੇ ਜਾਂਚ ਕੀਤੀ ਗਈ ਤਾਂ ਇਸ ਕੋਲ ਆਪਣਾ ਬਤੌਰ ਰਾਹ ਅਧਿਕਾਰੀ ਕੋਈ ਪਛਾਣ ਪੱਤਰ ਨਹੀਂ ਸੀ, ਜਿਸ ਦੇ ਚੱਲਦਿਆਂ ਇਸ ਦੀ ਗ੍ਰਿਫਤਾਰੀ ਹੋਈ। ਪਰ ਬਾਅਦ ਵਿੱਚ ਕੇਸ ਦਾ ਕੀ ਬਣਿਆ ਅਸੀਂ ਨਹੀਂ ਜਾਣਦੇ। ਇਹ ਆਦਮੀ ਦਿੱਲੀ ਗੁਰਦੁਆਰਾ ਕਮੇਟੀ ਦੇ ਐਕਸਟਰਨਲ ਅਫੇਅਰਸ ਦਾ ਮੁਖੀ ਵੀ ਰਿਹਾ ਤੇ ਇਸੇ ਅਹੁਦੇ ਤੇ ਰਹਿੰਦਿਆਂ ਦਿੱਲੀ ਕਮੇਟੀ ਪ੍ਰਧਾਨਾਂ ਨਾਲ ਵਿਦੇਸ਼ਾਂ ਦੇ ਦੌਰੇ ਵੀ ਕਰਦਾ ਰਿਹਾ। ਸੋ ਇਸ ਆਦਮੀ ਦੇ ਰਾਹ ਨਾਲ ਸੰਬੰਧ, ਸਿੱਖ ਅਦਾਰਿਆਂ ਵਿੱਚ ਉੱਚ ਪਹੁੰਚ ਅਤੇ ਇਸ ਦਾ ਭਾਰਤੀ ਅਖਬਾਰਾਂ ਦੀਆਂ ਪਲਾਂਟਡ ਸਟੋਰੀਆਂ ਵਿੱਚ ਵਰਤਿਆ ਜਾਣਾ ਇਸ ਬਾਰੇ ਕਈ ਗੱਲਾਂ ਪੁਖਤਾ ਕਰਦਾ ਹੈ। ਇਸ ਰਿਪੋਰਟ ਵਿੱਚ ਦਿੱਤੀਆਂ ਜਾਣਕਾਰੀਆਂ ਤੋਂ ਤੁਹਾਨੂੰ ਇਹ ਅੰਦਾਜ਼ਾ ਹੋ ਗਿਆ ਹੋਵੇਗਾ ਕਿ ਇਹ ਖਬਰ ਕਿੱਥੋਂ ਤੁਰੀ ਤੇ ਕਿਉਂ ਤੁਰੀ। ਅਖੀਰ ਵਿੱਚ ਅਸੀਂ ਤੁਹਾਨੂੰ ਦੱਸ ਦਈਏ ਕਿ ਤਾਲਿਬਾਨ ਦੇ ਉੱਚ ਅਧਿਕਾਰੀਆਂ ਨੇ ਇਸ ਘਟਨਾ ਤੋਂ ਬਾਅਦ ਗੁਰਦੁਆਰਾ ਸਾਹਿਬ ਦਾ ਦੌਰਾ ਕੀਤਾ ਅਤੇ ਘਟਨਾ ਦੀ ਜਾਂਚ ਦਾ ਭਰੋਸਾ ਦਿੱਤਾ ਹੈ। ਸਿੱਖਾਂ ਦੇ ਸਿਆਣੇ ਆਗੂਆਂ ਦਾ ਮੰਨਣਾ ਹੈ ਕਿ ਏਸ਼ੀਆ ਵਿੱਚ ਆ ਰਹੀਆਂ ਸਿਆਸੀ ਤਬਦੀਲੀਆਂ ਦੇ ਚੱਲਦਿਆਂ ਭਾਰਤ ਦੀ ਸਰਕਾਰ ਆਪਣੀਆਂ ਖੂਫੀਆ ਏਜੰਸੀਆਂ ਦੇ ਰਾਹੀਂ ਸਿੱਖਾਂ ਅਤੇ ਮੁਸਲਮਾਨਾਂ ਦੇ ਖੁਸ਼ਗਵਾਰ ਰਿਸ਼ਤਿਆਂ ਵਿੱਚ ਜ਼ਹਿਰ ਘੋਲਣਾ ਚਾਹੁੰਦੀਆਂ ਹਨ।